ਪੰਜਾਬ ਹਾਊਸ ਲਾਹੌਰ ਵਿੱਚ ਪੰਜਾਬੀ ਲੈਂਗੁਏਜ ਮੂਵਮੈਂਟ ਤੇ ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਮੰਨੇ ਪਰਮੰਨੇ ਸਹਾਫੀ ਨਿਊਯਾਰਕ ਵਸਦੇ ਪੰਜਾਬੀ ਸੇਵਕ ਸ਼ਹਿਜ਼ਾਦ ਨਸਰ ਹੋਰਾਂ ਦੇ ਆਦਰ ਵਿੱਚ ਸ਼ਾਮ ਦਾ ਇhtਮਾਮ ਕੀਤਾ ਗਿਆ, ਜਿੱਥੇ ਪੰਜਾਬੀ ਬੋਲੀ ਤੇ ਰਹਿਤਲ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਗਈ। ਗੱਲਬਾਤ ਕਰਨ ਵਾਲਿਆਂ ਦਾ ਆਖਣਾ ਸੀ ਕਿ ਪੰਜਾਬੀ ਬੋਲੀ ਦੇ ਵਧਾਅ ਲਈ ਸਭੇ ਪੰਜਾਬੀ ਤਨਜ਼ੀਮਾਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ। ਮਾਂ ਬੋਲੀ ਪੰਜਾਬੀ ਵਾਸਤੇ ਤੁਸੀਂ ਜਦੋਂ ਬੁਲਾਓ, ਜਿੱਥੇ ਬੁਲਾਓ, ਜਿਸ ਵਕਤ ਬੁਲਾਓ, ਡਾਕਟਰ ਅਬਦੁਲ ਗਫਾਰ ਰੰਧਾਵਾ ਤੁਹਾਡੇ ਹੋਂਠਾਂ ਦੀ ਮਾਮੂਲੀ ਜਿਹੀ ਜੁੰਬਸ਼ ਤੇ ਔਰ ਤੁਹਾਡੇ ਫੋਨ ਦੀ ਅਦਨਾ ਜੀ ਕਾਲ ਤੇ ਅਗਲੀਆਂ ਸਭਾ ਵਿੱਚ ਇੱਕ ਹਰਾਵਲ ਦਸਤੇ ਦੀ ਤਰ੍ਹਾਂ ਕੰਮ ਕਰੇਗਾ। ਪੰਜਾਬੀ ਸੇਵਕੀ, ਪੰਜਾਬੀ ਕਾਮਾ ਹੋਣਾ ਜਾਂ ਪੰਜਾਬੀ ਦੀ ਗੱਲ ਕਰਨਾ, ਇਹ ਮੇਰਾ ਖਿਆਲ ਹੈ ਕਿ ਆਪਦਾ ਪੱਲਾ ਹੀ ਹਰਨਾ ਹੈ। ਫਿਲਹਾਲ ਹਾਲੇ ਤੱਕ ਤੇ ਪੰਜਾਬੀ ਜਿਹੜੀ ਹੈ ਉਹ ਨਾ ਰੋਜ਼ੀ ਰੋਟੀ ਨਾਲ ਜੁੜ ਸਕੀ ਹੈ ਤੇ ਨਾ ਹੀ ਪੰਜਾਬੀ ਤੋਂ ਕੋਈ ਸਾਨੂੰ ਕੋਈ ਮੁਨਾਫਾ ਇਕੱਠਾ ਹੋ ਰਿਹਾ ਹੈ। ਤਾਂ ਕੋਈ ਸਿਰ ਕੱਢਵੇਂ, ਕੋਈ ਸਿਰ ਫਿਰੇ, ਕੋਈ ਸਿਆਣੇ ਕੁਚਾਰ ਜੀ ਹਾਲੇ ਵੀ ਹੈ ਨੇ ਕਿ ਜਿਨ੍ਹਾਂ ਨੂੰ ਵੇਖ ਕੇ ਖੁਸ਼ੀ ਹੁੰਦੀ ਹੈ। ਇਹਨਾਂ ਦੀ ਐਕਟੀਵਿਟੀ ਦੇਖਦੇ ਹੋਏ ਅਸੀਂ ਬਾਜ਼ ਔਕਾਤ ਪਿੱਛੇ ਹਟ ਜਾਂਦੇ ਹਾਂ ਜਾਂ ਹਟਣਾ ਕਿ ਸਲੋ ਹੋ ਜਾਈਦਾ, ਚੀਜ਼ਾਂ ਰਹਿ ਜਾਂਦੀਆਂ। ਪਰ ਸ਼ਹਿਜ਼ਾਦ ਨਾਸਰ ਸਾਹਿਬ ਬਿਲਾ ਨਾਗਾ ਸੁਬਹ ਦੁਪਹਿਰ ਸ਼ਾਮ ਇਹਨਾਂ ਨੇ ਪੰਜਾਬ ਬਾਰੇ ਟਵੀਟ ਵੀ ਕਰਨਾ ਔਰ ਪੋਸਟਾਂ ਵੀ ਕਰਨੀਆਂ ਹੁੰਦੀਆਂ। ਔਰ ਇੱਕ ਬੜੀ ਵੱਡੀ ਗੱਲ ਹੈ ਕਿ ਇੱਕ ਬੰਦਾ ਮੁਸਲਸਲ ਲੱਗਿਆ ਹੋਇਆ ਵਾ। ਉਸੇ ਵਜ੍ਹਾ ਤੋਂ ਅਸੀਂ ਇਹਨਾਂ ਨੂੰ ਪੰਜਾਬੀ ਸੋਸ਼ਲ ਮੀਡੀਆ ਸਲਾਰ ਦਾ ਲਕਬ ਵੀ ਦਿੱਤਾ ਸੀ ਕਿ ਇਹ ਪੰਜਾਬ ਤੇ ਪੰਜਾਬੀਅਤ ਦੇ ਨਾਲ ਇਹਨਾਂ ਦੀ ਜਿਹੜੀ ਕਮਿਟਮੈਂਟ ਆ ਉਹ ਕਿਸੇ ਵੀ ਕਿਸਮ ਦੇ ਸ਼ੱਕੋ ਸ਼ੁਬੇ ਤੋਂ ਵੀ ਬਾਲਾਤਰ ਆ। ਕੋਈ ਬਣ ਗਿਆ ਰੌਣਕ ਪੱਖੀਆਂ ਦੀ, ਕੋਈ ਛੋੜ ਕੇ ਸ਼ੀਸ਼ ਮਹਿਲ ਚਲਿਆ, ਕੋਈ ਪਲਿਆ ਨਾਸ ਤੇ ਨਖਰਿਆਂ 'ਚ, ਕੋਈ ਰੇਤ ਗਰਮ ਤੇ ਥਲ ਚਲਿਆ, ਕੋਈ ਭੁੱਲ ਗਿਆ ਮਕਸਦ ਆਵਣ ਦਾ, ਕੋਈ ਮਕਸਦ ਕਰਕੇ ਹਲ ਚਲਿਆ। ਇੱਥੇ ਫਰੀਦ ਹਰ ਕੋਈ ਮੁਸਾਫਰ ਹੈ, ਕੋਈ ਅੱਜ ਚਲਿਆ, ਕੋਈ ਕੱਲ ਚਲਿਆ। ਮੈਂ ਨਾ ਤੇ ਤਿਲਕਣ ਰਾਸਤਾ ਤੇ ਦੇਵੇ ਕੌਣ ਸੰਭਾਲਾ, ਤੱਕੇ ਦੇਵਣ ਵਾਲੇ ਬੋਤੇ ਤੇ ਤੂੰ ਹੱਥ ਪਕੜਨ ਵਾਲਾ। ਪੰਜਾਬੀ ਜ਼ੁਬਾਨ ਨੂੰ ਲੈ ਕੇ ਜਦੋਂ ਅਸੀਂ ਅੱਗੇ ਵਧਦੇ ਹਾਂ ਤੇ ਅਸੀਂ ਫਿਰ ਪੂਰੀ ਦੁਨੀਆ ਵਿੱਚ, ਕੈਨੇਡਾ ਵੀ, ਫਿਰ ਇੰਗਲੈਂਡ ਵੀ, ਔਰ ਫਿਰ ਜਿਹੜਾ ਅਮਰੀਕਾ ਔਰ ਪਾਕਿਸਤਾਨ ਜਿਹੜਾ ਵੇ ਉਹ ਇੱਕ ਸਾਂਝ ਬਣ ਜਾਂਦੀ ਹੈ। ਔਰ ਸਾਂਝ ਦੀ ਜਦੋਂ ਗੱਲ ਕਰਨੇ ਆ ਤੇ ਫਿਰ ਅਗਲੀ ਗੱਲ ਸਾਡੇ ਸਾਹਮਣੇ ਇਲਿਆਸ ਘੁੰਮਣ ਸਾਹਿਬ ਦੀ ਆਉਂਦੀ ਹੈ, ਜਿਹੜੇ ਉੱਧਰਲੇ ਪੰਜਾਬ ਦੀ ਔਰ ਇਸ ਪੰਜਾਬ ਦੀ ਜਿਹੜੀ ਹੈ ਉਹ ਸਾਂਝ ਨੂੰ ਜਿਹੜੀ ਕਿ ਤਕਸੀਮ ਦੇ ਹਵਾਲੇ ਨਾਲ ਹੋਈ ਸੀ, ਉਹਨੂੰ ਉਹਨਾਂ ਨੇ ਵੰਡ ਦੀ ਸੂਰਤ ਨਾਲ ਜਿਹੜਾ ਉਹ ਪੇਸ਼ ਕੀਤਾ ਵੇ। ਔਰ ਦੁਨੀਆ ਦੇ ਜਿੰਨੇ ਵੀ ਅਦਬ ਤੁਸੀਂ ਪੜ੍ਹ ਲਓ, ਫਰਾਂਸੀਸੀ ਅਦਬ ਵੇਖੋ, ਰੂਸੀ ਅਦਬ ਵੇਖੋ, ਅੰਗਰੇਜ਼ੀ ਅਦਬ ਵੇਖੋ, ਇਹ ਤਿੰਨ ਅਦਬ ਨੇ ਜਿਹੜੇ ਦੁਨੀਆ ਜਾਂ ਗ੍ਰੀਕ ਜਿਹੜਾ ਵੇ ਅਦਬ ਵੇ ਉਹਨੂੰ ਵੇਖੋ ਤੇ ਉੱਥੇ ਕਿਤੇ ਵੀ ਤੁਹਾਨੂੰ ਇਸ ਤਰ੍ਹਾਂ ਦੀ ਜਿਹੜੀ ਹੈ ਅਲਮੀਆ ਨਜ਼ਰ ਨਹੀਂ ਆਉਂਦਾ। ਤੁਸੀਂ ਸਾਨੂੰ ਮੁਖ ਦਿਖਲਾਉਣਾ ਨਹੀਂ, ਅਸਾਂ ਦੀਦ ਬਿਨਾ ਇਥੋਂ ਜਾਣਾ ਨਹੀਂ, ਅਸਾਂ ਮੁੜ ਮੁੜ ਜਗ ਤੇ ਆਉਣਾ ਨਹੀਂ, ਸਾਡਾ ਜੋਗੀਆਂ ਵਾਲਾ ਫੇਰਾਏ। ਉਹ ਮੁਦੱਸਰ ਇਕਬਾਲ ਭੱਟ ਹੈ ਜਿਹਨੂੰ ਨਾ ਇਹ ਝੁਕਦਾ ਨਾ ਇਹ ਵਿਕਦਾ। ਵਿਕਣ ਦਾ ਤਾਂ ਸਵਾਲ ਹੀ, ਵਿਕਣਾ ਕਾਹਦੇ ਲਈ? ਨਾ ਵਿਕਦਾ ਬਲਕਿ ਜ਼ਾਲਮ ਦੇ ਸਾਹਮਣੇ ਸਿੱਧਾ ਖੜਾ ਰਹਿੰਦਾ ਉਸ ਵੇਲੇ ਤੱਕ ਜਦੋਂ ਤੱਕ ਉਹਦੇ ਕੰਨਾਂ ਚੋਂ ਧੂਆਂ ਨਾ ਨਿਕਲ ਜਾਏ। ਇਹ ਗਵਰਨਮੈਂਟ ਕੀ ਹੈ? ਉਹ ਕਈ ਗਵਰਨਮੈਂਟਾਂ ਆਈਆਂ, ਇਹੋ ਜਿਹੇ ਕਈ ਆਏ, ਕਈ ਚਲੇ ਗਏ। ਪੰਜਾਬੀ ਰਹੇਗੀ, ਪੰਜਾਬ ਸਾਡਾ ਨਾਮ ਹੈ, ਸਾਡੀ ਰੂਹ ਪੰਜਾਬੀ ਹੈ, ਸਾਡੀ ਇੱਜ਼ਤ ਦਾ ਸਵਾਲ ਹੈ। ਅਸੀਂ ਕੀ ਗਵਰਨਮੈਂਟਾਂ ਨੂੰ ਸਮਝਦੇ ਹਾਂ? ਇਸ ਮੌਕੇ ਉੱਤੇ ਪੰਜਾਬ ਦੀ ਆਵਾਜ਼ ਰੋਜ਼ਗਾਰ ਭੁਲੇਖਾ ਉੱਤੇ ਪਾਬੰਦੀ ਦੀ ਨਿੰਦਿਆ ਕੀਤੀ ਗਈ ਤੇ ਗੱਲਬਾਤ ਕਰਨ ਵਾਲਿਆਂ ਆਖਿਆ ਕਿ ਅਸੀਂ ਅਜਿਹੇ ਕਿਸੇ ਵੀ ਇਕਦਾਮ ਦੇ ਖਿਲਾਫ ਤਹਿਰੀਕ ਚਲਾਵਾਂਗੇ ਜਿਹਦਾ ਮਕਸਦ ਪੰਜਾਬੀ ਬੋਲੀ ਦੇ ਸਾਹ ਮੁਕਾਉਣਾ। ਮੈਂ ਸਮਝਦਾ ਵਾ ਕਿ ਜਿਹੜਾ ਭੁਲੇਖੇ ਨੂੰ ਬੰਦ ਕਰ ਦੇਣਾ ਉਹ ਤਾਂ
ਸਮਝਣਾ ਕਿ ਸਾਡੇ ਸੰਗੀ ਤੇ ਨਹੁੰ ਰੱਖ ਕੇ ਸਾਡੀ ਸਾਹ ਬੰਦ ਕਰਨ ਵਾਲੀ ਗੱਲ ਹੈ। ਤੇ ਸਾਨੂੰ ਸਾਰਿਆਂ ਨੂੰ ਇਹਦੇ ਲਈ ਸੋਚਣਾ ਚਾਹੀਦਾ ਹੈ। ਔਰ ਸਾਨੂੰ ਅਗਰ ਪ੍ਰੈਸ ਕਲੱਬ ਅੱਗੇ ਇhtਜਾਜ ਕਰਨਾ ਪਵੇ ਰੋਜ਼ਾਨਾ ਦੀ ਬੁਨਿਆਦ ਤੇ ਵੀ, ਤੇ ਸਾਨੂੰ ਉੱਥੇ ਬਹਿਣਾ ਚਾਹੀਦਾ ਹੈ ਸਾਰੇ ਦੋਸਤਾਂ ਨੂੰ, ਜਦੋਂ ਤੱਕ ਭੁਲੇਖਿਆਂ ਦਾ ਜਿਹੜਾ ਜੀ ਉਹਦੇ ਇਸ਼ਤਿਹਾਰ ਨਾ ਚੱਲ ਪੈਣ ਤੇ ਜਾਂ ਉਹ ਅਖਬਾਰ ਨੂੰ ਦੁਬਾਰਾ ਜ਼ਿੰਦਗੀ ਨਹੀਂ ਮਿਲ ਜਾਂਦੀ। ਇੰਟਰਨੈਸ਼ਨਲ ਕੌਨਸਪੀਰੇਸੀ ਸਾਡੇ ਉੱਤੇ ਇਹ ਲਾਗੂ ਹੋਈ ਹੈ, ਜਿਹੜੀ ਕਿ ਉਸ ਵੇਲੇ ਬ੍ਰਿਟਿਸ਼ ਨੇ ਇਹਨਾਂ ਨੇ ਆਪਸ ਵਿੱਚ ਅਮਰੀਕਾ ਦੇ ਨਾਲ ਬਹਿ ਕੇ ਸਾਰੀ ਕੀਤੀ ਸੀ ਕਿ ਜੀ ਤੁਸੀਂ ਇੰਨੇ ਕੁ ਸਾਲ ਲਈ ਪਾਕਿਸਤਾਨ ਨੂੰ ਆਜ਼ਾਦ ਕਰ ਦਿਓ ਤੇ ਉਸ ਤੋਂ ਬਾਅਦ ਫਿਰ ਸਾਡੇ ਹਵਾਲੇ ਕਰ ਦਿਆ ਜੇ। ਉਹ ਹੀ ਜਿਹੜੀ ਚੀਜ਼ ਅੱਜ ਤੱਕ ਚੱਲਦੀ ਪਈ ਹੈ ਤੇ ਅਸੀਂ ਤੇ ਹਾਲੇ ਤੱਕ ਮਹਿਕੂਮ ਹੈ, ਅਸੀਂ ਹਾਲੇ ਤੱਕ ਉਸ ਗੁਲਾਮੀ ਦੇ ਵਿੱਚ ਬੈਠੇ ਹੋਏ ਹਾਂ। ਨਾ ਅਸੀਂ ਆਜ਼ਾਦ ਹੋਏ ਹਾਂ ਪੰਜਾਬੀ, ਮੈਂ ਪੰਜਾਬੀਆਂ ਦੀ ਗੱਲ ਕਰਾਂਗਾ, ਤੇ ਨਾ ਪੰਜਾਬੀ ਨੂੰ ਉਸ ਸਾਡੀ ਜ਼ਬਾਨ ਦਿੱਤੀ ਗਈ ਹੈ ਤੇ ਨਾ ਸਾਨੂੰ ਕੋਈ ਖੁੱਲ੍ਹ ਖੇਡ ਕੇ ਇੱਥੇ ਜੀਣ ਦਾ ਕੋਈ ਹੱਕ ਦਿੱਤਾ ਗਿਆ। ਨਿਗਰਾਨ को मुनाकिला करना फजूल है। ਇਹ ਉਹ ਲੋਕ ਨੇ ਮੁਨਾਫਿਕ ਜਿਹੜੇ 3 ਮਹੀਨੇ ਲਈ ਆਏ ਸਨ, ਇਹਨਾਂ ਦਾ ਕੰਮ ਸੀ ਇਲੈਕਸ਼ਨ ਕਰਾਉਣਾ, ਔਰ ਇਹਨਾਂ ਉਹ ਕੰਮ ਨਹੀਂ ਕੀਤਾ ਔਰ ਬਾਕੀ ਸਾਰੇ ਕੰਮ ਕੀਤੇ ਨੇ। ਜ਼ਾਹਿਰ ਹੈ ਕਿ ਜਿਹੜਾ ਅਸਲ ਕੰਮ ਨਹੀਂ ਕਰੋਗੇ, ਦੂਜਾ ਕਰੋਗੇ ਤਾਂ ਪੁੱਠਾ ਹੀ ਹੋਵੇਗਾ, ਤੇ ਉਹਨਾਂ ਦੇ ਪੁੱਠੇ ਕੰਮਾਂ ਦੇ ਵਿੱਚ ਇੱਕ ਕੰਮ ਹੈ। ਅੱਜ ਇਹ ਚੀਜ਼ਾਂ ਬੰਦ ਹੁੰਦੀਆਂ ਨੇ, ਇਸ਼ਤਿਹਾਰ ਤੇ ਇੱਕ ਦਾਇਰੇ ਨੂੰ ਚੱਲਣ ਵਾਸਤੇ ਇੱਕ ਆਕਸੀਜਨ ਦੀ ਜ਼ਰੂਰਤ ਹੀ ਹੁੰਦੀ ਹੈ ਨਾ ਜੀ। ਉਹ ਬਿਲਕੁਲ ਆਕਸੀਜਨ ਵੀ ਬੰਦ ਕਰ ਦਿੱਤੀ ਜਾਏਗੀ ਤੇ ਉਹ ਗੱਲ ਬਹੁਤ ਖਰਾਬ ਹੋ ਜਾਏਗੀ। ਔਰ ਬਕਾਇਦਾ ਕਿਲੇ ਪੈਗਾਮ ਹੈ ਇਹ ਭੁਲੇਖੇ ਦਾ, ਪੰਜਾਬ ਉਸ ਦਾ ਪੂਰੀ ਦੁਨੀਆ ਤੇ ਜਾਂਦਾ ਹੈ। ਜੇ ਪੰਜਾਬੀ ਨੂੰ ਭੁੱਲ ਜਾਓਗੇ ਤੇ ਕੱਖਾਂ ਵਾਂਗੂ ਰੁਲ ਜਾਓਗੇ, ਤੇ ਤੁਸੀਂ ਰੁਲੇ ਪਏ ਹੋ ਨਾ, ਤਾਂ ਕੋਈ ਖੁਦਾ ਦਾ ਹੌਫ ਖਾਓ ਤੇ ਪੰਜਾਬ ਵੱਲ ਔਰ ਪੰਜਾਬੀ ਵੱਲ ਧਿਆਨ ਕਰੋ। ਸਲੰਗੀ ਨੇ ਜੋ ਗੰਦ ਮਾਰਿਆ ਤੇ ਇਹਦੇ ਲਈ ਬਹੁਤ ਜ਼ਰੂਰੀ ਹੈ ਕਿ ਸਾਡੇ ਜਿਹੜੇ ਉਹ ਸਾਫੀ ਸੱਜਣ ਨੇ ਜਿਹੜੇ ਸਿੰਧ 'ਚ ਲਿਖਦੇ ਨੇ, ਉਹ ਸਿੰਧ ਦਾ ਕਮ ਅਜ਼ ਕਮ ਉਹ ਸਾਡੇ ਤੋਂ ਬਹੁਤ ਅੱਗੇ ਖੜੇ ਹੋਏ ਨੇ, ਉਹਨੂੰ ਥੋੜੀ ਜਿਹੀ ਗੈਰਤ ਜ਼ਰੂਰ ਦਿਵਾਉਣ। ਔਰ ਸਿੰਧੀ ਅਖਬਾਰਾਂ ਦੇ ਵਿੱਚ ਜਿਹੜਾ ਇਸ ਹਵਾਲੇ ਨਾਲ ਰੌਲਾ ਪਾਉਣਾ ਚਾਹੀਦਾ ਹੈ, ਲਿਖਣਾ ਚਾਹੀਦਾ ਹੈ ਕਿ ਇਹ ਸਾਡੀਆਂ ਜ਼ਬਾਨਾਂ ਨਾਲ ਕੀ सलूक कर रहे हैं। पंजाब की जब हम बात करते हैं तो सबसे पहले मैं पंजाब हाउस में कोई तीजी चौथी बारी आया, वो हर बारी मैनू जी आया नू किया गया, बड़ा प्यार मिला। मैं एक बारी नहीं कई बारी कह चुका कि पंजाब हाउस जिहड़ा है ये पंजाब दे कौमी तशखुस दा मरकज़ है, उनका किबला है। पंजाब अपनी एक ख़ास राय बनाई जा रही है कि पंजाब अपना कौमी तशख़ुस जो है यानी कि अपनी कौमी शनाख्त उससे महरूम है, उसके बहरान का शिकार है। और पंजाब अपनी शनाख्त की तगो-दो में कोशिश कर रहा है अपनी ज़बान बचाने के लिए, अपनी शनाख्त बचाने के लिए। है पंजाबी का कतलेआम है और यह बकायदा एक रियासती जड़ा एक सिस्टमैटिक वे दे विच पंजाब की शनाख्त, पंजाब की जुबान, पंजाब के कल्चर नूं कुचलिया जा रहा है। इन्होंने हर मुमकिन कोशिश की है कि पंजाब का तालीमी निज़ाम तबाह करता जाए, पंजाब के मीडिया तबाह कर दिता जाए। और यह जी हुण कोशिश हो रही है कि इश्तिहारात बंद किए गए भुलेखा के, यह उस सिलसिले की कड़ी है। भुलेखा के इश्तिहारात बहाल किए जान और असीं भुलेखा की जायज़ डिमांड के नाल खलोते हैं। सुप्रीम कोर्ट में इस गल का नोटिस लेना चाहिए। साडी डिमांड है कि पंजाबी जुबान बहाल की जाए और पंजाबी बुनियादी तालीम जिहड़ी है और सुप्रीम कोर्ट के आर्डर की रोशनी के विच उहनूं इंतजामात किए जान। जब किसी बोली नूं मार मुकाया जाता है तो सब तो पहले उहदी सहाफत मारी जाती है। साडे उस्ताद हुसैन नकी साहब ने रोज़वार सज्जन कढ़िया, मैं दावे नाल आखदा मैं उहदियां कापियां वेखियां लाइब्रेरियां च। मैं क्योंकि शहजाद नासिर साहब भी बुनियादी तौर पर सहाफ़ी ने और ये सहाफत की बारीकी तो बहुत अच्छी तरह चंगी तरह वाकिफ ने। सज्जन जिस उच्ची पद्धर का अखबार सी ਉਹਦਾ एडिटोरियल वेखो, खबरां दी बुनत वेखो, ਉਹਦੀਆਂ सुर्खियां देखो, वो हर लिहाज नाल एक मुकम्मल अखबार सी। उस जमाने दे विच साडी अफसरशाही ने, साडी सियासी अशराफिया बदमाशिया ने उस अखबार नूं भी जिंदा नहीं रहन दिता। उस अखबार नाल उस वेले दा हर वड्डा लिखारी ते इस धरती दा, पंजाब दी धरती दा वड्डा सहाफी जुड़िया सी। साडी बदमाशिया नूं उस अखबार दा वजूद भी बर्दाश्त नहीं होया। वो अखबार मार मुकाया गया, उहदा कतल कर दिता गया। फिर बड़ी हिम्मत की थी मुदस्सिर इकबाल भट्ट होरां 35-36 वरे पहला रोज़वार भुलेखा कढ़िया, ये सोच नाल कि शायद वो दीवा जिहड़ा बुझ गया है
ਅਸੀਂ ਉਹਨੂੰ ਫਿਰ ਦੁਬਾਰਾ ਤੋਂ ਬਾਲਾਂਗੇ ਤੇ ਇਹਦੀਆਂ ਲਾਟਾਂ ਜਿਹੜੀਆਂ ਨੇ ਇਹ ਦੀਵੇ ਤੋਂ ਸੂਰਜ ਬਣੇਗਾ। ਪੰਜਾਬੀ ਸਹਾਫਤ ਆਪਣੇ ਖੂਨੇ ਜਿਗਰ ਨਾਲ ਇਹ ਦੀਵਾ ਬਾਲਿਆ ਜਾਂਦਾ ਹੈ। ਮੈਂ ਇਸ ਚੀਜ਼ ਦਾ ਗਵਾਹ ਹਾਂ ਕਿ ਰੋਜ਼ਵਾਰ ਭੁਲੇਖੇ ਦੀ ਨਜ਼ਰ, ਰੋਜ਼ਵਾਰ ਭੁਲੇਖੇ ਦੇ ਛਾਪੇ ਚੜਨ ਦੀ ਗਰਜ਼ ਮੁਦੱਸਰ ਇਕਬਾਲ ਭੱਟ ਹੋਰਾਂ ਦੀ ਸਾਰੀ ਜਾਇਦਾਦ ਖਰਚ ਹੋ ਗਈ, ਇਹਨਾਂ ਦੀ ਔਲਾਦ ਖਰਚ ਹੋ ਗਈ। ਕਦੀ ਐਸਾ ਨਹੀਂ ਹੋਇਆ ਕਿ ਅਖਬਾਰ ਨਾ ਛਪਿਆ ਹੋਵੇ, ਕਦੀ ਐਸਾ ਨਹੀਂ ਹੋਇਆ ਕਿ ਇਸ ਅਖਬਾਰ ਨੂੰ ਇਸ ਕਰਕੇ ਨਾ ਛਾਪਿਆ ਗਿਆ ਹੋਵੇ ਕਿ ਅੱਜ ਦੀ ਦਿਹਾੜੀ ਦੇ ਪੈਸੇ ਬਚਾ ਲਏ। ਇਸ ਇਦਾਰੇ ਨੇ ਭੁਲੇਖਾ ਛਾਪਣ ਖਾਤਰ ਫਾਕੇ ਵੀ ਕੱਟੇ ਨੇ, ਮੈਂ ਪੂਰੀ ਇਮਾਨਦਾਰੀ ਨਾਲ ਕਹਿ ਰਿਹਾ, ਲੇਕਿਨ ਭੁਲੇਖਾ ਰੋਜ਼ ਛਪਿਆ। ਅੱਜ ਰੋਜ਼ਵਾਰ ਭੁਲੇਖਾ ਨੂੰ, ਅੱਜ ਇਸ ਅਖਬਾਰ ਉੱਤੇ ਪਾਬੰਦੀ ਦਾ ਫੈਸਲਾ 14 ਕਰੋੜ ਪੰਜਾਬੀਆਂ ਦੇ ਖਿਲਾਫ ਉਹ ਫੈਸਲਾ ਹੈ ਜਿਹੜਾ ਇਹਨਾਂ ਦੀ ਜ਼ਬਾਨ ਨੂੰ ਮਾਰ ਮਕਾਉਣ ਦੇ ਖਿਲਾਫ ਵੱਡੀ ਸਾਜ਼ਿਸ਼ ਹੈ। ਜੇਕਰ ਪੰਜਾਬੀ ਬੋਲੀ ਦਾ ਨੁਮਾਇੰਦਾ ਅਖਬਾਰ ਮਾਰ ਦਿੱਤਾ ਜਾਏਗਾ ਔਰ ਅਸੀਂ ਖਾਮੋਸ਼ੀ ਨਾਲ ਇਹਦੀ ਮੌਤ ਵੇਖਾਂਗੇ ਔਰ ਕੱਲ ਨੂੰ ਸਿਰਫ ਇਹਦੇ ਇਜ਼ਹਾਰੇ ਅਫਸੋਸ ਵਾਸਤੇ ਮੁਦੱਸਰ ਇਕਬਾਲ ਭੱਟ ਸਾਹਿਬ ਕੋਲ ਆਵਾਂਗੇ ਤੇ ਅਸੀਂ ਵੀ ਇਸ ਤਾਰੀਖ ਦੇ ਉਤਨੇ ਹੀ ਵੱਡੇ ਮੁਜਰਿਮ ਹੋਵਾਂਗੇ ਜਿੰਨਾ ਮੁਰਤਜ਼ਾ ਸੁਲੰਗੀ ਜਾਂ ਅਮਰ ਮੀਰ ਹੈ। ਪਿਛਲੇ 10-11 ਮਹੀਨਿਆਂ ਤੋਂ ਜਦੋਂ ਦੀ ਨਿਗਰਾਨ ਹਕੂਮਤ ਆਈ, ਇਸ ਦੌਰਾਨ ਪੰਜਾਬੀ ਅਖਬਾਰਾਤ ਜਰਾਇਦ ਨਾਲ ਬਿਲਕੁਲ ਸੁਤੇਲੀ ਮਾਲ ਸ਼ੁਰੂ ਕੀਤਾ ਜਾ ਰਿਹਾ ਸੀ ਔਰ ਇਸ਼ਤਿਹਾਰਾਤ ਬੰਦ ਕਰਤੇ ਗਏ ਸਨ, ਜਿਸ 'ਤੇ ਅਸੀਂ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਰੋਕਣ ਨੂੰ ਬਾਵਰ ਕਰਾਇਆ ਜਾਏ ਕਿ ਯਾਰ ਇਹ ਤੁਸੀਂ ਜ਼ਿਆਦਤੀ ਕਰ ਰਹੇ ਹੋ। ਜਦੋਂ ਕਿ 21 ਫਰਵਰੀ ਅਸੀਂ 12 ਦਿਨ ਮਨਾ ਰਹੇ ਹਾਂ, ਵਫਾਕੀ ਗਵਰਨਮੈਂਟ ਨੇ ਭੁਲੇਖਾ ਨੂੰ ਸਰਕਾਰੀ ਇਸ਼ਤਿਹਾਰਾਤ ਦੀ ਲਿਸਟ ਤੋਂ ਹੀ ਆਊਟ ਕਰਤਾ। ਵਜ੍ਹਾ ਸਿਰਫ ਇਹ ਕਿ ਅਸੀਂ ਆਪਣਾ ਹੱਕ ਮੰਗਦੇ ਹਾਂ, ਅਸੀਂ ਪੰਜਾਬੀ ਦੀ ਗੱਲ ਕਰਨੇ ਆ। ਔਰ ਜਿਹੜਾ ਸਿੰਧੀ ਵਜ਼ੀਰ ਇੱਥੇ ਮੌਜੂਦ ਹੈ ਵਫਾਕ ਵਿੱਚ, ਉਹਦਾ ਮੌਕੇ ਜਦੋਂ ਉਹਦੇ ਨਾਲ ਗੱਲ ਕੀਤੀ ਸਾਫੀਆਂ ਨੇ ਆਪ ਰਿਕਾਰਡ ਤੂੰ ਸਕਿਆ ਪੰਜਾਬੀ ਕੋਈ ਜ਼ੁਬਾਨ ਹੈ ਯਾਰ, ਪੰਜਾਬੀ ਕੋਈ ਜ਼ੁਬਾਨ ਨਹੀਂ। ਸੋ ਅਸੀਂ ਉਹਦਾ ਜਵਾਬ ਤੇ ਉਹਨੂੰ ਦਿਆਂਗੇ। ਵੈਸੇ ਵੀ ਉਹਨੇ 4 ਦਿਨ ਰਹਿ ਗਏ ਨਿਗਰਾਨਾਂ ਦੇ। ਅਸੀਂ ਹਰ ਹਾਲ ਇਸ ਭੁਲੇਖਾ ਅਖਬਾਰ ਦਾ ਮੀਡੀਆ ਲਿਸਟ ਵਿੱਚ ਦੁਬਾਰਾ ਸ਼ਾਮਲ ਕਰਵਾ ਕੇ ਦਮ ਲੈਣਾ। ਇਹ ਸਾਡੀ ਰੈੱਡ ਲਾਈਨ ਹੈ ਭੁਲੇਖਾ। ਅਸੀਂ ਭੁਲੇਖਾ ਨੂੰ ਕਦੇ ਵੀ ਨੀਵਾਂ ਹੁੰਦਾ ਜਾਂ ਇਸ਼ਤਿਹਾਰਾਂ ਤੋਂ ਬਿਨਾਂ ਨਹੀਂ ਵੇਖ ਸਕਦੇ। ਇਹ ਅਸੀਂ ਜ਼ਿੰਦਾ ਇਹਨੂੰ ਇਨਸ਼ਾਅੱਲਾ ਆਪਣੀਆਂ ਜ਼ਿੰਦਗੀਆਂ ਦੀਆਂ ਜਿਹੜੀਆਂ ਕੁਰਬਾਨੀਆਂ ਦੇਣ ਲਈ ਵੀ ਤਿਆਰ ਹਾਂ। ਤੋ ਸ਼ੇਰ ਮੇਰਾ ਇਹ ਵੇ ਕਿ ਮੇਰੀ ਮਾਂ ਨੂੰ ਮੰਦਾ ਮਤ ਬੋਲੋ। ਜਦੋਂ ਅਸੀਂ ਗੱਲ ਕਰਨੇ ਆ ਨਾ ਮਾਂ ਦੀ ਗੱਲ, ਪੰਜਾਬੀ ਦੀ ਗੱਲ, ਤੇ ਉਹ ਫਿਰ ਵਿੱਚ ਭੁਲੇਖਾ ਵੀ ਸ਼ਾਮਲ ਹੈ, ਵਿੱਚ ਸਾਡੇ ਜੀਵੇ ਪੰਜਾਬ ਤਹਿਰੀਕ ਵੀ ਸ਼ਾਮਲ ਹੈ, ਮੀਆਂ ਆਸਫ ਵੀ ਸ਼ਾਮਲ ਹੈ, ਇਹ ਸਾਡਾ ਸ਼ਹਿਜ਼ਾਦ ਨਾਸਰ ਦੀਵਾਨਾ ਜਿਹੜਾ ਬਾਹਰ ਬੈਠਾ ਅਮਰੀਕਾ ਤੇ ਗੱਲ ਲੜਾਈ ਪੰਜਾਬ ਦੀ ਲੜਦਾ ਪਿਆ, ਨਜ਼ੀਰ ਕਹੋਟ ਵੀ ਵਿੱਚ ਹੀ ਸ਼ਾਮਲ ਹੈ ਤੇ ਬੱਟ ਤੇ ਹੈ ਹੀ ਇਹ ਸਾਰਿਆਂ ਦੇ ਨਾਲ। ਮੇਰੀ ਮਾਂ ਨੂੰ ਮੰਦਾ ਮਤ ਬੋਲੋ, ਜੰਨਤ ਥਾਂ ਨੂੰ ਮੰਦਾ ਮਤ ਬੋਲੋ। ਮੇਰੀ ਮਾਂ ਨੂੰ ਮੰਦਾ ਮਤ ਬੋਲੋ, ਜੰਨਤ ਥਾਂ ਨੂੰ ਮੰਦਾ ਮਤ ਬੋਲੋ, ਪੈਰ ਧੋ ਪੀਤੇ ਨੇ। ਮੇਰੀ ਮਾਂ ਨੂੰ ਮੰਦਾ ਮਤ ਬੋਲੋ, ਜੰਨਤ ਥਾਂ ਨੂੰ ਮੰਦਾ ਮਤ ਬੋਲੋ, ਪੈਰ ਧੋ ਪੀਤੇ ਨੇ, ਇਹਦੀ ਜ਼ਬਾਨ ਨੂੰ ਮੰਦਾ ਮਤ ਬੋਲੋ। ਇਸ ਇਕੱਠ ਵਿੱਚ ਮਿੱਥਿਆ ਗਿਆ ਕਿ ਪੰਜਾਬੀ ਤੰਜ਼ੀਮਾਂ ਇਕਮੁੱਠ ਹੋ ਕੇ ਆਪਣੇ ਹੱਕਾਂ ਦੀ ਲੜਾਈ ਲੜਨਗੀਆਂ। ਇਸ ਮੌਕੇ ਉੱਤੇ ਪੰਜਾਬੀ ਸੁਪਰੀਮ ਕੌਂਸਲ ਬਣਾਉਣ ਉੱਤੇ ਵੀ ਇਤਫਾਕ ਕੀਤਾ ਗਿਆ।